ਉੱਥੇ ਫ੍ਰੀ ਨਾ ਕਰਿਓ ਜਿੱਥੇ ਚੋਰੀ ਦਾ ਡਰ ਹੋਵੇ, ਰਾਤ ਨੂੰ ਲਾ ਕੇ ਲੈ ਜਾਓ। ਫ੍ਰੀ ਹੋਣੇ ਚਾਹੀਦੇ ਆ, ਇਹਨਾਂ ਦੇ ਵਜ਼ਨ ਨਹੀਂ ਹੋਣਾ ਚਾਹੀਦਾ। ਜਦੋਂ ਜ਼ਿਆਦਾ ਦਿਨ ਰੱਖਣਾ ਹੋਵੇ, ਹਾਂਜੀ ਜ਼ਿਆਦਾ ਦਿਨ ਵਾਸਤੇ, ਤੇ ਕੱਲੀ ਕੱਲੀ ਕੇਬਲ ਕੱਢ ਕੇ ਉਹਨੂੰ ਸਾਫ਼ ਕਰਕੇ ਉਹਦੇ ਗ੍ਰਿਪ ਜਿਹੜੇ ਆ ਉਹਨਾਂ ਦੇ ਉੱਤੇ ਕੱਲੀ ਫੋਲਡ ਕਰੋ, ਇੱਕ ਤਾਰ ਰੱਖ ਲਓ, ਇਸੇ ਤਰ੍ਹਾਂ ਦੂਸਰੀ ਤਾਰ ਨੂੰ ਫੋਲਡ ਕਰੋ, ਫਿਰ ਤੀਸਰੀ ਤਾਰ ਨੂੰ ਫੋਲਡ ਕਰੋ, ਫੋਲਡ ਕੇ ਇਸੇ ਤਰੀਕੇ ਨਾਲ ਇਹਨਾਂ ਦੇ ਗ੍ਰਿਪਾਂ ਦੇ ਉੱਤੇ ਛਾਪਾ ਚੜਾ ਕੇ ਉਹਨਾਂ ਨੂੰ ਸਾਫ਼ ਸੂਫ ਕਰਕੇ ਤੇ ਅਲੱਗ ਰੱਖੋ। ਉਸ ਤੋਂ ਬਾਅਦ ਆਪਣਾ ਟਰਾਂਸਮੀਟਰ ਇਹਨੂੰ ਅੱਛੇ ਤਰੀਕੇ ਨਾਲ ਸਾਫ਼ ਕਰੋ, ਇਹਦੇ ਸੈੱਲ ਕੱਢ ਲਓ ਅਗਰ ਛੱਲਣਾ ਵਾਲਾ, ਠੀਕ ਹੈ। ਸੈੱਲ ਕੱਢ ਕੇ ਸਾਈਡ 'ਤੇ ਰੱਖ ਲਓ, ਬਕਸੇ ਦੇ ਵਿੱਚ ਜਗ੍ਹਾ ਬਣੀ ਹੁੰਦੀ ਉਹਦੇ ਵਿੱਚ ਸੈੱਲ ਰੱਖ ਲਓ। ਅਤੇ ਜਿਸ ਵੇਲੇ ਇਹਨੂੰ ਬਹੁਤਾ ਦਿਨ ਤੁਸੀਂ ਸਟੋਰ ਕਰਨਾ ਹੈ ਤਾਂ ਮਹੀਨੇ ਕੁ ਬਾਅਦ ਸੈੱਲ ਪਾ ਕੇ ਨਾ ਉਹਨਾਂ ਨੂੰ ਚਾਰਜ ਵੀ ਕਰ ਦਿਓ ਤਾਂ ਕਿ ਸੈੱਲ ਤੁਹਾਡੇ ਡਾਊਨ ਨਾ ਹੋ ਜਾਣ। ਕਿਉਂਕਿ ਜਿਸ ਵੇਲੇ ਜਿੰਨਾ ਚਿਰ ਤੱਕ ਇਹ ਛਾਪਰ ਦੇ ਵਿੱਚ ਪੈਕ ਨੇ ਨਾ, ਉਹਨਾਂ ਚਿਰ ਤੱਕ ਇਹਨਾਂ ਦੀ ਮਿਆਦ ਖਤਮ ਨਹੀਂ ਹੋਣੀ। ਜਦੋਂ ਇਹਨਾਂ ਨੂੰ ਤੁਸੀਂ ਚਾਰਜਿੰਗ 'ਤੇ ਲਾਤਾ ਫਿਰ ਇਹਨਾਂ ਦੀ ਮਿਆਦ ਸ਼ੁਰੂ ਹੋ ਜਾਣੀ, ਅਤੇ ਉਹਨਾਂ ਚਿਰ ਤੱਕ ਇਹਨਾਂ ਦੀ ਮਿਆਦ ਹੈ ਜਿੰਨਾ ਚਿਰ ਤੱਕ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਚਾਰਜ ਕਰਦੇ ਰਹੋਗੇ। ਔਰ ਮੇਰੇ ਕੋਲ ਜਿਹੜੇ ਸੈੱਲ ਨੇ ਮੈਂ ਇਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਚਾਰਜ ਕਰਦਾ, ਪੂਰੀ ਕਲਾਸ ਮੈਂ ਇਹਨੂੰ ਚਾਰਜ ਨਹੀਂ ਕਰਦਾ, ਪੂਰੀ ਕਲਾਸ ਮੇਰੀ ਲੰਘ ਜਾਂਦੀ। ਉਸ ਤੋਂ ਬਾਅਦ ਡਾਊਨ ਫੇਰ ਵੀ ਨਹੀਂ ਹੁੰਦੇ, ਲੇਕਿਨ ਮੈਂ ਆਣ ਕੇ ਸੋਮਵਾਰ ਨੂੰ ਇਹਨੂੰ ਚਾਰਜਿੰਗ 'ਤੇ ਲਾ ਦਿੰਦਾ, 1.5-2 ਘੰਟੇ ਮੈਂ ਚਾਰਜਿੰਗ ਕਰਦਾ, ਉਸ ਤੋਂ ਬਾਅਦ ਇਹਨੂੰ ਮੈਂ ਲਾ ਕੇ ਰੱਖਦਾ। ਅਗਰ ਸੈੱਲ ਵਿੱਚ ਰਹਿਣਗੇ ਤਾਂ ਉਹ ਤੁਹਾਡਾ ਜਿਹੜਾ ਨਾ ਸੈੱਲਾਂ ਵਾਲੀ ਡੱਬੀ ਜਿਹੜੀ ਹੈ, ਅਗਰ ਸੈੱਲ ਵਿੱਚ ਫੁੱਲ ਗਿਆ ਤਾਂ ਡੱਬੀ ਤੁਹਾਡੀ ਨਕਾਰਾ ਹੋ ਜਾਏ, ਉਹਦੇ ਨਾਲ ਤੁਹਾਡੇ ਟਰਾਂਸਮੀਟਰ ਦਾ ਨੁਕਸਾਨ ਹੋਵੇ। ਇਸ ਵਾਸਤੇ ਜਦੋਂ ਵੀ ਤੁਸੀਂ ਸੈੱਲ ਜ਼ਿਆਦਾ ਦਿਨਾਂ ਵਾਸਤੇ ਸਟੋਰ ਕਰਨਾ ਹੈ, ਇਹਦਾ ਦੰਦ ਜ਼ਮੀਨ 'ਤੇ ਨਾ ਲੱਗੇ ਸਕ੍ਰੈਪਰ ਦਾ, ਉਹਦੇ ਉੱਤੇ ਅਗਰ ਕਾਲਾ ਤੇਲ ਹੋਵੇ ਤੂੰ ਮਾਰ, ਨਹੀਂ ਤਾਂ ਡੀਜ਼ਲ ਮਾਰ, ਤਾਂ ਕਿ ਜੰਗ ਵਗੈਰਾ ਵੀ ਨਾ ਲੱਗੇ, ਠੀਕ। ਅਤੇ ਜਿਹੜਾ ਤੁਹਾਡਾ ਹੈਗੀ ਨਾ ਹਾਈਡ੍ਰਾਲਿਕ ਕਿੱਟ ਸੰਭਲੀ ਦੇ ਅੱਛੇ ਤਰੀਕੇ ਨਾਲ ਸਾਫ਼ ਕਰਕੇ ਸੰਭਲੀ ਦੇ ਉੱਤੇ ਛਾਪਰ ਵਾਲ ਕੇ ਫਿਰ ਇਹਦੇ ਉੱਤੇ ਆਪਣਾ ਇਹਦਾ ਬਾਕਸ ਜਿਹੜਾ ਉਹ ਕੱਸੋ ਤਾਂ ਕਿ ਬੱਚੇ ਨਾ ਜੀ